ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 27 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਪ੍ਰਿਤਪਾਲ ਸਿੰਘ ਅਟਵਾਲ, ਐਲ ਗਰੁੱਪ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਰਿਟਨ ਰਿਸਪੌਂਸ US ਤੇ ਨਾਟੋ ਵੱਲੋਂ ਇਕੱਠਾ ਰਸ਼ੀਆ ਦੀ ਸਿਕਿਉਰਿਟੀ ਦੇ ਸੰਬੰਧ ਦੇ ਵਿੱਚ ਦਿੱਤਾ ਗਿਆ ਸੀ ਰਸ਼ੀਆ ਨੂੰ, ਉਹ ਕਹਿੰਦੇ ਆ ਵੀ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ ਕਿਉਂਕਿ ਸਾਡਾ ਜਿਹੜਾ ਮੇਨ ਕੰਸਰਨ ਹੈਗਾ ਵੀ ਇੰਨਾ ਵੱਡਾ ਨਾਟੋ ਦੀਆਂ ਫੋਰਸਿਸ ਤੇ US ਦੀਆਂ ਫੋਰਸਿਸ ਨੇ ਵੀ ਉੱਥੇ ਬਿਲਡਅਪ ਕਰਨਾ ਮਿਲਟਰੀ ਦਾ ਸ਼ੁਰੂ ਕਰ ਦਿੱਤਾ ਹੈਗਾ। ਸੋ ਇਸ ਟਾਈਮ ਟੈਨਸ਼ਨਸ ਮਾਸਕੋ ਤੇ ਯੂਕਰੇਨ ਦਾ ਕਾਈਵ ਦੋਨਾਂ ਦੇ ਵਿੱਚ ਬਹੁਤ ਹਾਈ ਹੈਗੀਆਂ ਤੇ ਰਸ਼ੀਆ ਦੀਆਂ ਫੋਰਸਿਸ ਨੇ ਆਲਰੇਡੀ ਉੱਥੇ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਹੋਈ ਆ। ਉਹਨਾਂ ਨੇ ਵੀਡੀਓ ਵੀ ਚਾੜਨੀਆਂ ਸ਼ੁਰੂ ਕੀਤੀਆਂ ਆ ਤੇ ਅੱਜ ਇਹ ਵੀ ਪਤਾ ਚੱਲ ਰਿਹਾ ਵੀ ਜਿਹੜੀ ਮੈਡੀਕਲ ਉਹਨਾਂ ਦੀ ਡਿਪਾਰਟਮੈਂਟ ਹੈਗੀ ਆ, ਡਾਕਟਰਸ ਨਰਸਿਸ, ਉਹ ਵੀ ਉਹਨਾਂ ਨੇ ਬਾਰਡਰ ਦੇ ਉੱਤੇ ਭੇਜ ਦਿੱਤੇ ਹੈਗੇ। ਸੋ ਪੂਰੀ ਤਿਆਰੀ ਦੇ ਵਿੱਚ ਆ ਰਸ਼ੀਆ ਯੂਕਰੇਨ ਦੇ ਉੱਤੇ ਅਟੈਕ ਕਰਨ ਦੇ ਲਈ। ਜੀ ਸੋ ਸਥਿਤੀ ਬਹੁਤ ਹੀ ਜ਼ਿਆਦਾ ਤਣਾਅਪੂਰਵ ਜਿਹੜੀ ਉੱਥੇ ਬਣੀ ਪਈ ਹੈਗੀ ਆ। ਸੋ ਦੇਖੋ ਜਿਹੜਾ ਉੱਥੇ ਬਣਦਾ ਕੀ ਆ, ਪਰ ਜਿਹੜੇ ਇੱਦਾਂ ਦੇ ਹਾਲਾਤ ਆ, ਰਿਟਨ ਰਿਸਪੌਂਸ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਹੀ ਜਿਹੜਾ ਉਹ ਘੱਲਿਆ ਸੀਗਾ, ਪਰ ਸਰਗੇਈ ਲੈਵਰੋਵ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਆ, ਕਹਿੰਦੇ ਵੀ ਜਿਹੜੇ US ਤੇ ਨਾਟੋ ਉਹ ਰਸ਼ੀਆ ਦੇ ਕੰਸਰਨਸ ਆ ਉਹਨਾਂ ਦਾ ਜਵਾਬ ਦੇਣ ਦੇ ਵਿੱਚ ਨਾਕਾਮਯਾਬ ਰਹੇ ਆ। ਸੋ ਰੂਸ ਬੜੇ ਚਿਰ ਤੋਂ ਇਹ ਕਹਿ ਰਿਹਾ ਵੀ ਯੂਕਰੇਨ ਨੂੰ ਨਾਟੋ ਦਾ ਹਿੱਸਾ ਨਹੀਂ ਬਣਾਉਣਾ ਤੇ ਨਾਟੋ ਜਿਹੜਾ 1990 ਦੇ ਦਹਾਕੇ ਦੇ ਵਿੱਚ ਜਿਸ ਤਰੀਕੇ ਦੀ ਉਹਦੀ ਬਣਤਰ ਸੀ ਉਸ ਪਾਸੇ ਵੱਲ ਨੂੰ ਜਿਹੜਾ ਹੁਣ ਵਧਣਾ ਪਊਗਾ। ਇਹ ਹੁਣ ਦੇਖਣਾ ਪਊਗਾ ਨਾਟੋ ਵਾਲਿਆਂ ਨੂੰ, ਅਮਰੀਕਾ ਵਾਲਿਆਂ ਨੂੰ ਵੀ ਰੂਸ ਦੀ ਕਹੀ ਗੱਲ ਨੂੰ ਕਿੰਨਾ ਕੁ ਜਿਹੜਾ ਆ ਉਹ ਮੰਨਣਾ ਜਿਹੜਾ ਉਹ ਚਾਹੀਦਾ ਹੈ ਕਿ ਨਹੀਂ ਚੱਲਣਾ ਚਾਹੀਦਾ, ਇਹ ਦੇਖਣਾ ਪਊਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਦੇ ਦੁਆਰਾ ਇੱਕ $10 ਬਿਲੀਅਨ ਦਾ ਪਲਾਨ ਜਿਹੜੇ ਇਲੈਕਟ੍ਰਿਕ ਵਹੀਕਲ ਅਡਾਪਸ਼ਨ ਆ ਉਸ ਦੇ ਬਾਰੇ ਜਿਹੜੀਆਂ ਡੀਟੇਲਸ ਆ ਉਹ ਆਉਣੀਆਂ ਸ਼ੁਰੂ ਹੋਈਆਂ ਆ। ਕਹਿੰਦੇ ਵੀ ਇਹਨਾਂ ਦਾ ਫੋਕਸ ਇਹ ਟਰਾਈ ਕਰ ਰਹੇ ਆ ਵੀ ਜਿਹੜੀਆਂ ਲੋ ਇਨਕਮ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਜਿਹੜੀਆਂ EVs ਆ, ਇਲੈਕਟ੍ਰਿਕ ਵਹੀਕਲ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਉਹਨਾਂ ਲੋਕਾਂ ਦੇ ਲਈ ਵੀ ਜ਼ਿਆਦਾ ਐਕਸੈਸਿਬਲ ਬਣਾਈਆਂ ਜਾਣ। 2020 ਦੇ ਵਿੱਚ ਗਵਰਨਰ ਨਿਊਸਮ ਆ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਜਿਸ ਦੇ ਤਹਿਤ ਨਵੀਆਂ ਗੈਸੋਲੀਨ ਤੇ ਡੀਜ਼ਲ ਦੀਆਂ ਜਿਹੜੀਆਂ ਵਹੀਕਲਸ ਆ ਉਹ ਸਟੇਟ ਦੇ ਵਿੱਚ ਕੈਲੀਫੋਰਨੀਆ 'ਚ 2035 ਤੋਂ ਬਾਅਦ ਦੇ ਵਿੱਚ ਵੇਚਣੀਆਂ ਜਿਹੜੀਆਂ ਉਸ ਦੇ ਉੱਤੇ ਬੈਨ ਹੋ ਜਾਊਗਾ। ਅਜੇ ਵੀ ਜੇ ਦੇਖਿਆ ਜਾਵੇ ਪੂਰੇ ਮੁਲਕ ਦੇ ਵਿੱਚੋਂ ਅੱਧਾ ਜਿਹੜਾ EV ਦਾ ਮਾਰਕੀਟ ਆ ਉਹ ਕੈਲੀਫੋਰਨੀਆ ਦੇ ਵਿੱਚ ਹੈਗਾ ਆ। ਬਾਕੀ ਜਿਹੜੇ ਸੂਬੇ ਆ ਇਸ ਸੰਬੰਧ ਦੇ ਵਿੱਚ ਥੋੜ੍ਹਾ ਪਿੱਛੇ ਨੇ। ਕੈਲੀਫੋਰਨੀਆ ਨੇ ਜਿਹੜਾ ਪਿਛਲੇ ਸਾਲ ਦੇ ਵਿੱਚ $3.9 ਬਿਲੀਅਨ ਜਿਹੜੇ EV ਦੇ ਨਾਲ ਰਿਲੇਟਿਡ ਇਨੀਸ਼ੀਏਟਿਵਸ ਆ ਉਸ ਦੇ ਵਿੱਚ ਲਗਾਏ ਨੇ ਤੇ ਹੁਣ ਰੀਸੈਂਟਲੀ ਇਹਨਾਂ ਨੇ $6.1 ਬਿਲੀਅਨ ਦਾ ਨਵਾਂ ਸਟੇਟ ਦਾ ਜ਼ੀਰੋ ਇਮਿਸ਼ਨ ਵਹੀਕਲ ਪੈਕੇਜ ਆ ਜਿਹੜਾ ਕੁੱਲ ਮਿਲਾ ਕੇ ਹੁਣ ਇਹ ਦੋਨਾਂ ਨੂੰ ਮਿਲਾ ਲਈਏ ਤਾਂ $10 ਬਿਲੀਅਨ ਦਾ ਜਿਹੜਾ ਉਹ ਬਣ ਜਾਂਦਾ ਹੈਗਾ ਆ। ਸੋ ਕਹਿੰਦੇ ਵੀ ਇਹਨਾਂ ਨੇ ਕਿਹਾ ਵੀ ਜਿਹੜਾ ਕੈਲੀਫੋਰਨੀਆ ਦਾ ਕਲਾਈਮੇਟ ਗੋਲ ਆ ਉਸ ਦੇ ਉੱਤੇ ਅਸੀਂ ਫੋਕਸਡ ਹੈਗੇ ਆ, ਉਸ ਦੇ ਉੱਤੇ ਅਸੀਂ ਪੂਰਾ ਜ਼ੋਰ ਲਾਵਾਂਗੇ ਤੇ ਜਿਹੜੇ ਇਸ ਟਾਈਮ ਜਿਹੜੇ ਕਹਿ ਲਓ ਵੀ ਇਲਾਕੇ ਨੇਬਰਹੁੱਡ ਜ਼ਿਆਦਾ ਪੋਲਿਊਟਡ ਨੇ ਤੇ ਅੰਡਰਸਰਵਡ ਨੇ ਉਹਨਾਂ ਦੇ ਵਿੱਚ ਜਿਹੜੇ ਇਲੈਕਟ੍ਰਿਕ ਵਹੀਕਲ ਆ ਉਹਨਾਂ ਨੂੰ ਲੈ ਕੇ ਆਉਣ ਦੀ ਜਿਹੜੀ ਜ਼ਿਆਦਾ ਕੋਸ਼ਿਸ਼ ਹੋਵੇਗੀ। ਕੈਲੀਫੋਰਨੀਆ ਦੇ ਦੁਆਰਾ $400 ਮਿਲੀਅਨ ਜਿਹੜਾ ਪੋਰਟਸ ਦੀ ਇਲੈਕਟ੍ਰੀਫਿਕੇਸ਼ਨ ਕਰਨ ਦੇ ਉੱਤੇ ਸਪੈਂਡ ਕੀਤਾ ਜਾਊਗਾ
ਤੇ ਇਸੇ ਤਰੀਕੇ ਦੇ ਨਾਲ $419 ਮਿਲੀਅਨ ਜਿਹੜੇ ਆ ਉਹਨਾਂ ਪ੍ਰੋਜੈਕਟਸ ਦੇ ਉੱਤੇ ਖਰਚੇ ਜਾਣਗੇ, ਜਿਸ ਦੇ ਵਿੱਚ ਜਿਹੜੀ ਜ਼ੀਰੋ ਮਿਸ਼ਨ ਟਰਾਂਸਪੋਰਟੇਸ਼ਨ ਆ ਲੋ ਇਨਕਮ ਕਮਿਊਨਿਟੀਜ਼ ਦੇ ਵਿੱਚ ਵੀ ਜਾਵੇ। ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਬੱਸਾਂ ਵਗੈਰਾ ਹੁੰਦੀਆਂ ਆ ਉਹ ਇਲੈਕਟ੍ਰਿਕ ਵਹੀਕਲਸ ਉਹਨਾਂ ਇਲਾਕਿਆਂ ਦੇ ਵਿੱਚ ਜਾਣੀਆਂ ਸ਼ੁਰੂ ਹੋ ਜਾਣ। ਜੀ, ਬਿਲਕੁਲ। ਸੋ ਇਹ ਵਧੀਆ ਇੱਕ ਪ੍ਰੋਜੈਕਟ ਹੈਗਾ ਆ। ਅਗਲੀ ਖਬਰ ਆ ਰਹੀ ਆ ਵੀ ਨਿਊਯਾਰਕ ਤੋਂ ਰਿਪਰੈਜ਼ੈਂਟੇਟਿਵ ਟੈਨੀ, ਉਹਨਾਂ ਨੇ ਕਿਹਾ ਵੀ ਬਾਈਡਨ ਪ੍ਰੈਜ਼ੀਡੈਂਟ ਹੋਣਾ ਦੀ ਇੰਪੀਚਮੈਂਟ ਹੋਣੀ ਚਾਹੀਦੀ ਆ, ਜਦੋਂ ਇਹ ਪਤਾ ਚੱਲਿਆ ਵੀ ਬਹੁਤ ਸਾਰੀਆਂ ਕੋਵਿਡ ਮਾਈਗਰੈਂਟ ਫਲਾਈਟਸ ਪਤਾ ਚੱਲੀਆਂ ਹੈਗੀਆਂ। ਕਹਿੰਦੇ ਵੀ ਸਦਰਨ ਬਾਰਡਰ ਤੋਂ ਨਿਊਯਾਰਕ ਦੇ ਵਿੱਚ ਰਾਤਾਂ ਨੂੰ ਜਿਹੜੇ ਮਾਈਗਰੈਂਟ ਸੀਗੇ ਬਾਰਡਰ ਕ੍ਰਾਸ ਕਰਦੇ ਸੀ ਇਲੀਗਲੀ, ਉਹਨਾਂ ਦੇ ਜਹਾਜ਼ ਭਰ ਭਰ ਕੇ ਨਿਊਯਾਰਕ 'ਚ ਛੱਡੇ ਗਏ ਹੈਗੇ ਆ। ਇਹ ਇਨਫੋਰਮੇਸ਼ਨ ਫਰੀਡਮ ਆਫ ਇਨਫੋਰਮੇਸ਼ਨ ਐਕਟ ਦੇ ਤਹਿਤ ਇੱਕ ਕਾਉਂਟੀ ਦੇ ਐਗਜ਼ੀਕਿਊਟਿਵ ਹੈਗੇ ਆ, ਰੌਬ ਐਸਟਰੋ, ਉਹਨਾਂ ਦੇ ਰਾਹੀਂ ਪਤਾ ਚੱਲੀ ਹੈਗੀ ਆ। ਤੇ ਹੁਣ ਇਹ ਤੋਂ ਬਾਅਦ ਇਹ ਕਾਫੀ ਰੌਲਾ ਰੱਪਾ ਇਹਦਾ ਪੈ ਰਿਹਾ ਆ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਜਿਹੜਾ ਆ ਉਹ ਫੇਵਰਟ ਫੂਡ ਆ ਉਸ ਦੀ ਪ੍ਰਾਈਸ ਵੱਧ ਸਕਦੀ ਆ। ਪ੍ਰੋਪੋਜੀਸ਼ਨ 12 ਜਦ ਪਿਛਲੀ ਵਾਰੀ ਪਾਸ ਹੋਇਆ ਸੀ, ਉਸ ਦੇ ਤਹਿਤ ਜਿਹੜੇ ਐਨੀਮਲ ਕੇਜਿਸ ਹੁੰਦੇ ਆ ਜਿਨ੍ਹਾਂ ਜੰਗਲਿਆਂ ਦੇ ਵਿੱਚ ਜਾਨਵਰਾਂ ਨੂੰ ਬੰਨ੍ਹ ਕੇ ਰੱਖਿਆ ਜਾਂਦਾ ਆ, ਉਹਨਾਂ ਦਾ ਘੇਰਾ, ਉਹਨਾਂ ਦਾ ਦਾਇਰਾ ਜਿਹੜਾ ਉਹ ਵਧਾਉਣ ਦੀ ਇਸ ਦੇ ਵਿੱਚ ਰਿਕੁਆਇਰਮੈਂਟ ਸੀਗੀ। ਖਾਸ ਕਰਕੇ ਜਿਹੜੇ ਪੋਰਕ, ਸੂਰ ਦਾ ਵੀਲ, ਐਗਜ਼ ਜਿਹੜੇ ਵੀ ਕੈਲੀਫੋਰਨੀਆ ਨੂੰ ਘੱਲਦੇ ਆ। ਕਹਿੰਦੇ ਵੀ ਇਸ ਨਵੇਂ ਕਾਨੂੰਨ ਦੇ ਤਹਿਤ ਜਿਹੜੇ ਫਾਰਮਰਸ ਇਹ ਸਾਰੀਆਂ ਚੀਜ਼ਾਂ ਭੇਜਦੇ ਨੇ ਕੈਲੀਫੋਰਨੀਆ ਨੂੰ, ਉਹਨਾਂ ਨੂੰ ਹੁਣ ਇਸ ਪ੍ਰੋਪੋਜੀਸ਼ਨ ਦੇ ਤਹਿਤ ਉਹ ਜਿਹੜੇ ਸਾਈਜ਼ਸ ਆ ਇਨਕਰੀਜ਼ ਕਰਨੇ ਪੈਣਗੇ, ਤੇ ਕਹਿੰਦੇ ਵੀ ਇਹਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਖਰਚਾ ਹੋ ਸਕਦਾ ਆ। ਆਇਓਵਾ ਮੁਲਕ ਦੇ ਵਿੱਚ ਸਭ ਤੋਂ ਵੱਧ ਪੋਰਕ ਪ੍ਰੋਡਿਊਸ ਜਿਹੜਾ ਉਹ ਕਰਦੀ ਆ, ਤੇ ਉਹਦੇ ਵਿੱਚੋਂ ਕੈਲੀਫੋਰਨੀਆ 13% ਜਿਹੜਾ ਯੂਐਸ ਦਾ ਪੋਰਕ ਆ ਉਸ ਦੀ ਕੰਜ਼ੰਪਸ਼ਨ ਇੱਥੇ ਹੈਗੀ ਆ। ਸੋ ਪ੍ਰੋਪੋਜੀਸ਼ਨ 12 ਦੇ ਤਹਿਤ ਹਿਊਮੇਨ ਟਰੀਟਮੈਂਟ ਵੀ ਇਹਨਾਂ ਜਾਨਵਰਾਂ ਨੂੰ ਵੀ ਇੱਕ ਹਿਸਾਬ ਦੇ ਨਾਲ ਸਹੀ ਢੰਗ ਦੇ ਨਾਲ ਰੱਖਿਆ ਜਾਵੇ। ਖਾਸ ਕਰਕੇ ਜਿਹੜੇ ਬਰੀਡਿੰਗ ਪਿਗਸ ਹੈਗੇ ਆ ਉਹ ਇਸ ਦੇ ਵਿੱਚ ਰਿਕੁਆਇਰਮੈਂਟਸ ਹੈਗੀਆਂ ਆ। ਸੋ ਕਹਿੰਦੇ ਵੀ ਹੁਣ ਫਾਰਮਰਸ ਜੇ ਨਵੀਆਂ ਰਿਕੁਆਇਰਮੈਂਟ ਨਹੀਂ ਪੂਰੀਆਂ ਕਰਦੇ ਤਾਂ ਹੁਣ ਜਿਹੜਾ ਫਿਰ ਇੱਧਰ ਉਹਨਾਂ ਦਾ ਇੱਥੇ ਵਿਕੂਗਾ ਨਹੀਂ, ਤੇ ਜੇ ਉਹ ਰਿਕੁਆਇਰਮੈਂਟ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਤੇ ਉਸ ਦੇ ਵਿੱਚ ਜ਼ਰੂਰ ਇੱਕ ਵਾਰੀ ਉਹਨਾਂ ਦਾ ਖਰਚਾ ਆਵੇਗਾ। ਡਰਾਊਟ ਦੇ ਸੰਬੰਧ ਦੇ ਵਿੱਚ ਕਹਿੰਦੇ ਸਿਚੁਏਸ਼ਨ ਕੈਲੀਫੋਰਨੀਆ 'ਚ ਬਾਹਲੀ ਵਧੀਆ ਨਹੀਂ ਹੈਗੀ, ਬਾਹਲੀ ਇੰਪਰੂਵਮੈਂਟ ਨਹੀਂ ਹੋਈ, ਕਿਉਂਕਿ ਦਸੰਬਰ ਮਹੀਨੇ ਦੇ ਵਿੱਚ ਤਾਂ ਮੀਂਹ ਬਹੁਤ ਪਿਆ ਸੀ, ਪਰ ਜਨਵਰੀ ਦੇ ਵਿੱਚ ਜਮੋਂ ਹੀ ਜਿਹੜਾ ਮੀਂਹ ਨਹੀਂ ਪਿਆ ਹੈਗਾ। ਪਿਛਲੇ ਵੀਕ ਕਹਿੰਦੇ ਵੀ ਜਿਹੜੇ ਸਰਵੇ ਆਏ ਆ ਉਹਦੇ ਮੁਤਾਬਕ 1% ਸਟੇਟ ਆਫ ਕੈਲੀਫੋਰਨੀਆ ਪੂਰੀ ਐਕਸਟ੍ਰੀਮ ਡਰਾਊਟ ਦੇ ਵਿੱਚ ਆ, 66% ਸਟੇਟ ਆਫ ਕੈਲੀਫੋਰਨੀਆ ਸਵੀਅਰ ਡਰਾਊਟ ਦੇ ਵਿੱਚ ਹੈਗੀ ਆ, 99% ਕੈਲੀਫੋਰਨੀਆ ਮੋਡਰੇਟ ਡਰਾਊਟ ਦੇ ਵਿੱਚ ਆ, ਤੇ 100% ਸਟੇਟ ਆਫ ਕੈਲੀਫੋਰਨੀਆ ਐਬ ਨਾਰਮਲੀ ਡਰਾਈ ਹੈਗੀ ਆ, ਕਿਉਂਕਿ ਪੂਰੇ ਜਨਵਰੀ ਦੇ ਵਿੱਚ ਕਿਤੇ ਵੀ ਖਾਸ ਮੀਂਹ ਨਹੀਂ ਪਿਆ। ਇਸ ਵਾਰੀ ਆਸ ਬਹੁਤ ਸੀ ਵੀ ਜਨਵਰੀ 'ਚ ਵੀ ਜਿਸ ਤਰ੍ਹਾਂ ਦਸੰਬਰ 'ਚ ਮੀਂਹ ਪਿਆ ਜਨਵਰੀ ਦੇ ਵਿੱਚ ਪਊਗਾ। ਸੋ ਜੇ ਕਹਿੰਦੇ ਵੀ ਆਉਣ ਵਾਲੇ ਮਹੀਨੇ ਫਰਵਰੀ ਵਿੱਚ ਵੀ ਨਾ ਪਿਆ ਤਾਂ ਫਿਰ ਇਹ ਸਿਚੁਏਸ਼ਨ ਕਾਫੀ ਬੈਡ ਹੋਊਗੀ। ਜੀ, ਕਹਿੰਦੇ ਆ ਵੀ ਅਗਲੇ ਮਹੀਨੇ ਦੇ ਵਿੱਚ ਜਿਹੜਾ ਉਹ ਮੀਂਹ ਪੈਣਗੇ, ਪਰ ਚਲੋ ਉਮੀਦ ਹੀ ਕਰ ਸਕਦੇ ਹਾਂ ਸਨੋ ਕੈਪ ਜਿਹੜਾ ਉਹ ਬਣਿਆ ਰਵੇ, ਜਿਸ ਦੇ ਨਾਲ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਖਾਸ ਕਰ ਜਿਹੜਾ ਪਾਣੀ ਆ ਫਾਰਮਰਸ ਤੱਕ ਉਹ ਲੋੜੀਂਦਾ ਪਹੁੰਚ ਸਕੇ। ਨਹੀਂ ਤਾਂ ਇਸ ਵਾਰ ਇਹ ਵੀ ਇੱਕ ਬਹੁਤ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਵੇਗਾ। ਜੀ, ਆਈਆਰਐਸ ਕਹਿੰਦੇ ਜਲਦ ਹੀ ਆਪਣੀ ਜਿਹੜੀ ਵੈਬਸਾਈਟ ਦੇ ਉੱਤੇ ਲੌਗਇਨ ਕਰਨ ਦੇ ਲਈ ਫੇਸ਼ੀਅਲ ਰੈਕੋਗਨਾਈਜੇਸ਼ਨ ਉਸ ਦੀ ਰਿਕੁਆਇਰਮੈਂਟ ਕਰਨ ਜਾ ਰਹੀ ਹੈਗੀ ਆ। ਆਈਆਰਐਸ ਦੇ ਜਿਹੜੇ ਉਹਨਾਂ ਦੀ ਵੈਬਸਾਈਟ ਤੇ ਅਕਾਊਂਟ 'ਚ ਲੌਗਇਨ ਕਰਨ ਦੇ ਲਈ ਜਿਹੜੀ ਫੇਸ ਆਈਡੀ ਜਿੱਦਾਂ ਆਪਾਂ ਆਈਫੋਨ ਤੇ ਹੋਰ ਬਹੁਤ ਸਾਰੇ ਫੋਨਸ ਦੇ ਵਿੱਚ ਵਰਤਦੇ ਹਾਂ, ਉਸ ਦੀ ਜਿਹੜੀ ਵਰਤੋਂ ਕਰਨੀ ਸ਼ੁਰੂ ਕਰਨਗੇ। ਵੈਰੀਫਿਕੇਸ਼ਨ ਪ੍ਰੋਸੈਸ ਦੇ ਵਿੱਚ ਕਹਿੰਦੇ ਵੀ ਤੁਹਾਡੀ ਫੋਟੋ ਆਈਡੀ ਜਿਹੜੀ ਉਹ ਉਸ ਦੀ ਪਿਕਚਰ ਜਿਹੜੀ ਲਈ ਜਾਊਗੀ ਜਿੱਦਾਂ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਦੀ ਆ, ਤੇ ਫਿਰ ਵੀਡੀਓ ਸੈਲਫੀ ਸਮਾਰਟਫੋਨ ਦੇ ਨਾਲ ਕੰਪਿਊਟਰ ਦੇ ਜਿਹੜੇ ਸੌਫਟਵੇਅਰ ਆ ਉਸ ਦੇ ਜ਼ਰੀਏ ਲੈ ਕੇ ਉਸ ਦੇ ਨਾਲ ਕੰਪੇਅਰ ਕੀਤੀ ਜਾਇਆ ਕਰੇਗੀ। ID.me ਇੱਕ ਵੈਬਸਾਈਟ ਹੈਗੀ ਆ, ਉਸ ਦੇ ਨਾਲ IRS ਦੀ ਜਿਹੜੀ ਹੈ ਪਾਰਟਨਰਸ਼ਿਪ ਜਿਹੜੀ ਉਹ ਬਣੀ ਆ, ਤੇ ਇੱਕ ਕਹਿੰਦੇ ਵੀ ਬੜੀ ਤੇਜ਼ੀ ਦੇ ਨਾਲ ਵਧਣ ਵਾਲੀ ਫੇਸ਼ੀਅਲ ਰੈਕਗਨਾਈਜੇਸ਼ਨ ਸੌਫਟਵੇਅਰ ਬਣੀ ਆ। ਹੁਣ ਬਹੁਤ ਸਾਰੇ ਲੋਕ ਇਸ ਚੀਜ਼ ਦੇ ਉੱਤੇ ਇਤਰਾਜ਼ ਜਿਹੜਾ ਉਹ ਜਤਾ ਸਕਦੇ ਆ,
ਵੀ IRS ਨੂੰ ਫੇਸ ID ਦੀ ਜਿਹੜੀ ਉਹ ਕੀ ਜ਼ਰੂਰਤ ਆ। ਉੱਦਾਂ ਜਿਹੜੀਆਂ ਕਹਿੰਦੇ ਆ ਵੀ ਤੁਹਾਨੂੰ ਮੋਨੀਟਰ ਕਰਦੇ ਆ ਯੇ ਵੋ, ਉੱਦਾਂ ਜੇ ਦੇਖਿਆ ਜਾਵੇ ਡਰਾਈਵਿੰਗ ਲਾਇਸੈਂਸ ਤੇ ਹੋਰ ਸਾਰੀਆਂ ਪਾਸਪੋਰਟ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਤੁਹਾਡੀ ਫੋਟੋ, ਫਿੰਗਰਪ੍ਰਿੰਟ, ਉਹ ਸਾਰਾ ਕੁਛ ਤਾਂ ਆਲਰੇਡੀ ਸਰਕਾਰ ਦੇ ਕੋਲ ਹੈਗਾ ਹੀ ਆ। ਚਲੋ ਹੁਣ ਦੇਖੋ ਵੀ ਇਹ ਕਿੰਨੀ ਕੁ ਸੁਰੱਖਿਅਤ ਰਹੂਗੀ, ਸਵਾਲ ਆਈ ਥਿੰਕ ਇਹ ਸਭ ਤੋਂ ਵੱਡਾ ਜਿਹੜਾ ਉਹ ਰਹੂਗਾ ਵੀ ਤੁਹਾਡੀ ਯੂਜ਼ਰ ਨੇਮ, ਪਾਸਵਰਡ ਤੇ ਜਿਹੜੀ ਫੇਸ ID ਆ ਉਹ ਸੁਰੱਖਿਅਤ ਵੀ ਰਹੂਗੀ ਇਹਨਾਂ ਹੱਥਾਂ ਦੇ ਵਿੱਚ, ਜਾਂ ਇਹਨਾਂ ਦੇ ਲੀਕ ਹੋਣ ਦਾ ਖਤਰਾ ਰਹੂ। ਬਾਈਡਨ ਦੇ ਐਜੂਕੇਸ਼ਨ ਸੈਕਟਰੀ ਕਾਰਡੋਨਾ, ਮਿਗਲ ਕਾਰਡੋਨਾ, ਉਹਨਾਂ ਨੇ ਆਪਣੀ ਡਿਪਾਰਟਮੈਂਟ ਦੀਆਂ ਪ੍ਰਾਇਓਰਿਟੀਜ਼ ਅੱਜ ਦੱਸੀਆਂ ਹੈਗੀਆਂ। ਕਹਿੰਦੇ ਵੀ ਕਿਸ ਤਰ੍ਹਾਂ ਸਟੂਡੈਂਟਸ ਨੂੰ, ਉਹਨਾਂ ਨੂੰ ਕਾਲਜ ਦੇ ਵਿੱਚ ਅਫੋਰਡੇਬਲ ਹੋਣਾ ਚਾਹੀਦਾ ਹੈਗਾ ਆ। ਕਹਿੰਦੇ ਬਹੁਤ ਸਾਰੇ ਜਿਹੜੇ ਬੱਚੇ ਜਿਨ੍ਹਾਂ ਦੀ ਫਾਈਨੈਂਸ਼ੀਅਲ ਹਾਲਤ ਗੁੱਡ ਨਹੀਂ ਪਰਿਵਾਰਾਂ ਦੀ, ਉਹ ਯੂਨੀਵਰਸਿਟੀ ਜਾਂ ਕਾਲਜਸ ਵਿੱਚ ਨਹੀਂ ਜਾ ਰਹੇ ਕਿਉਂਕਿ ਉੱਥੇ ਕਰਜ਼ਾ ਬਹੁਤ ਜ਼ਿਆਦਾ ਚੜ੍ਹ ਜਾਊਗਾ। ਐਜੂਕੇਸ਼ਨ ਸੈਕਟਰੀ ਮਿਗਲ ਕਾਰਡੋਨਾ ਨੇ ਇਹ ਤਾਂ ਪ੍ਰਾਇਓਰਟੀਆਂ ਦੱਸੀਆਂ, ਪਰ ਉਹਨਾਂ ਨੇ ਲੋਨ ਫॉरगिवनेस ਵਾਲਾ ਜਿਹੜਾ ਮੁੱਦਾ ਸੀ, ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਲੈਕਸ਼ਨ ਤੋਂ ਪਹਿਲਾਂ ਦੱਸਿਆ ਸੀ ਵੀ ਘੱਟੋ ਘੱਟ $10,000 ਜਿੰਨੇ ਵੀ ਸਟੂਡੈਂਟਸ ਨੇ ਲੋਨ ਲਿਆ ਆ ਉਹ ਮਾਫ ਕਰ ਦਿੱਤਾ ਜਾਊਗਾ। ਉਸ ਨੂੰ ਹੁਣ ਕੋਈ ਵੀ ਐਡਰੈਸ ਨਹੀਂ ਕਰ ਰਿਹਾ ਹੈਗਾ। ਉਹ ਕਹਿੰਦੇ ਵੀ ਉਹ ਤਾਂ ਇੱਕ ਤਰ੍ਹਾਂ ਨਾਲ ਭੁਲਾ ਹੀ ਗਏ ਹੈਗੇ ਆ। ਤੇ $15 ਬਿਲੀਅਨ ਆਲਰੇਡੀ ਕੈਂਸਲਡ ਹੋ ਗਿਆ ਹੈਗਾ, ਜਿਹੜਾ ਇਸ ਡੀਫਰੋਡਿੰਗ ਫॉर ਪ੍ਰੋਫਿਟ ਸਕੂਲਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਵੀ ਬਹੁਤ ਜ਼ਿਆਦਾ ਫਰਾਡ ਕੀਤੇ ਆ ਕਈ ਜਿਹੜੇ ਪ੍ਰੋਫਿਟੇਬਲ ਕਾਲਜਸ ਜਾਂ ਯੂਨੀਵਰਸਿਟੀਜ਼ ਹੈਗੀਆਂ। ਸੋ ਕੈਂਪੇਨ ਪ੍ਰੋਮਿਸ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਵੀ $10,000 ਸਟੂਡੈਂਟ ਲੋਨ ਰਿਲੀਫ ਹੋਊਗੀ, ਉਹ ਅਨਮੈਂਸ਼ਨਡ ਹੋਈ ਆ, ਉਹਦੇ ਬਾਰੇ ਗੱਲਬਾਤ ਨਹੀਂ ਕੀਤੀ ਗਈ। ਜੀ, ਉੱਦਾਂ ਦੱਸਦੇ ਜਾਈਏ ਪਿਛਲੇ ਮਹੀਨੇ ਦੇ ਵਿੱਚ ਕੁਛ ਸਮਾਂ ਪਹਿਲਾਂ ਨੇਵੀਅੰਟ ਇੱਕ ਜਿਹੜਾ ਸਟੂਡੈਂਟ ਲੋਨ ਪ੍ਰੋਵਾਈਡਰ ਸੀ, ਉਸਦੇ ਕਈ ਮਿਲੀਅਨ ਡਾਲਰਸ ਦੇ ਜਿਹੜੇ ਸਟੂਡੈਂਟ ਬੋਰੋਵਰ, $1.8 ਬਿਲੀਅਨ ਦੀ ਜਿਹੜੀ ਸੈਟਲਮੈਂਟ ਹੋਈ ਸੀ 39 ਸਟੇਟਾਂ ਦੇ ਵਿੱਚ। ਇਹਨਾਂ ਸਾਰਿਆਂ ਦੇ ਜਿਨ੍ਹਾਂ ਨੇ ਸਟੂਡੈਂਟ ਲੋਨ ਲਏ ਸੀ ਉਹਨਾਂ ਦੇ ਮਾਫ ਕੀਤੇ ਜਿਹੜੇ ਉਹ ਜਾਣੇ ਸੀਗੇ। ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੁਛ ਕੁ ਜਿਹੜੇ ਸਟੂਡੈਂਟ ਲੋਨ ਦੀ ਫॉरगिवनेस ਦੀ ਗੱਲ ਕੀਤੀ ਆ। ਇਸ ਟਾਈਮ ਇੱਕ ਨਵਾਂ ਵੀ ਜਿਹੜਾ ਸਵਾਲ ਹਰਜੋਤ ਸਿੰਘ ਜੀ, 10,000 ਦਾ ਨਹੀਂ, 50,000 ਜਿਹੜਾ ਸਟੂਡੈਂਟ ਲੋਨਸ ਆ ਉਸ ਨੂੰ ਮਾਫ ਕਰਨ ਦੀ ਗੱਲ ਜਿਹੜੀ ਉਹ ਚੱਲ ਰਹੀ ਆ। ਸੋ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਹੋਰ ਕਿੰਨੀਆਂ ਜਿਹੜੀਆਂ ਇਸ ਟਾਈਮ PPP ਤੇ ਹੋਰ ਕਿੰਨੀਆਂ EIDL ਜਿਹੜੀਆਂ ਗ੍ਰਾਂਟਸ ਲੋਨਸ ਆ ਉਹ ਮਾਫ ਕੀਤੇ ਗਏ ਆ ਬਿਜ਼ਨਸਿਸ ਦੇ। ਫॉरगिवनेस ਜਿਹੜੀ ਉਸ ਚੀਜ਼ ਦੇ ਵਿੱਚ ਜਿਹੜੀ ਹੋਈ ਆ, ਕਈ ਲੋਕ ਕਹਿ ਰਹੇ ਆ ਵੀ ਉਸੇ ਤਰਜ਼ ਦੇ ਉੱਤੇ ਇਹਨਾਂ ਨੂੰ ਵੀ ਮਾਫ ਕਰ ਦੇਣਾ ਚਾਹੀਦਾ ਹੈ। ਲੰਮੇ ਚਿਰ ਤੋਂ ਜਿਹੜੀ ਹੁਣ ਮੰਗ ਜਿਹੜੀ ਉਹ ਚੱਲ ਰਹੀ ਆ, ਇਹ ਹੋ ਸਕੂਗਾ ਕਿ ਨਹੀਂ, ਇਸ ਦੇ ਲਈ ਕਾਫੀ ਜਿਹੜਾ ਰੌਲਾ ਰੱਪਾ, ਇੱਥੋਂ ਤੱਕ ਕਿ ਡੈਮੋਕ੍ਰੇਟ ਪਾਰਟੀ ਵੀ ਇਸ ਦੇ ਉੱਤੇ ਡਿਵਾਈਡਡ ਆ। ਪ੍ਰੋਗਰੈਸਿਵਸ ਕਹਿੰਦੇ ਆ ਵੀ ਜ਼ਰੂਰ ਮਾਫ ਹੋਣੇ ਚਾਹੀਦੇ ਆ, ਜਿਹੜੇ ਮੋਡਰੇਟਸ ਆ ਕਹਿੰਦੇ ਵੀ ਇੱਦਾਂ ਮਾਫ ਕਰ ਦੇਣਾ ਕੋਈ ਸੌਖਾ ਕੰਮ ਨਹੀਂ। ਜੀ, ਅਗਲੀ ਖਬਰ ਬੇਕਰਸਫੀਲਡ ਏਰੀਏ ਤੋਂ ਆ ਰਹੀ ਆ। ਗ੍ਰੇਪ ਵਾਈਨ ਏਰੀਆ ਜਿਹੜਾ ਹਾਈਵੇ 5 ਦੇ ਉੱਤੇ ਆ, ਜਦੋਂ ਤੁਸੀਂ 5 ਦੇ ਉੱਤੇ ਜਾਂਦੇ ਆ ਲਾਸ ਐਂਜਲਸ ਨੂੰ, ਸਾਊਥ ਆਫ ਬੇਕਰਸਫੀਲਡ, ਉੱਥੇ ਅੱਜ ਕਈ ਭੁਚਾਲ ਆਏ ਹੈਗੇ ਆ। ਉਹ ਗੱਲ ਜੁਦੀ ਆ ਵੀ ਭੁਚਾਲ ਦੀ ਜਿਹੜਾ ਮੈਗਨੀਚਿਊਡ ਸੀ ਉਹ ਇਹ ਕਦੇ 3.5 ਆਇਆ, 2.8 ਮੈਗਨੀਚਿਊਡ ਦਾ, 2.6 ਮੈਗਨੀਚਿਊਡ ਦਾ। ਕਿਸੇ ਤਰ੍ਹਾਂ ਦੀ ਵੀ ਕੋਈ ਇੰਜਰੀ ਜਾਂ ਡੈਮੇਜ ਨਹੀਂ ਰਿਪੋਰਟ ਕੀਤਾ ਗਿਆ। ਗ੍ਰੇਪ ਵਾਈਨ 30 ਮੀਲ ਸਾਊਥ ਆਫ ਬੇਕਰਸਫੀਲਡ ਆ। ਸੋ ਜਿੰਨੇ ਵੀ ਲੋਕ ਲਾਸ ਐਂਜਲਸ ਤੋਂ ਇੱਧਰਲੀ ਸਾਈਡ ਆਉਂਦੇ ਹੈਗੇ ਆ, ਸੈਨ ਫਰਾਂਸਿਸਕੋ ਵੱਲ ਨੂੰ, ਬੇ ਏਰੀਏ ਨੂੰ, ਜਾਂ ਇੱਧਰੋਂ ਉੱਧਰ ਜਾਂਦੇ ਆ, ਤੇ ਸਾਰਿਆਂ ਨੂੰ ਪਤਾ ਵੀ ਗ੍ਰੇਪ ਵਾਈਨ ਦੇ ਵਿੱਚੋਂ ਲੰਘਣਾ ਪੈਂਦਾ, ਜਿਹੜੀਆਂ ਪਹਾੜੀਆਂ ਹੁੰਦੀਆਂ ਜਿੱਥੋਂ ਸ਼ੁਰੂ ਹੁੰਦੀਆਂ ਹੈਗੀਆਂ ਬੇਕਰਸਫੀਲਡ ਦੀਆਂ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਟੁਲੈਰੀ ਕਾਉਂਟੀ ਦੇ ਇੱਕ ਗੈਸ ਸਟੇਸ਼ਨ ਦੇ ਉੱਤੇ ਸ਼ੂਟਿੰਗ ਵਾਰਦਾਤ ਹੋਈ ਹੈ, ਗੋਲੀਬਾਰੀ ਦੀ ਵਾਰਦਾਤ ਹੋਈ ਹੈ, ਜਿਸ ਕਰਕੇ 2 ਜਾਣਿਆਂ ਦੀ ਮੌਤ ਤੇ 3 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ। ਸੋ ਉੱਥੋਂ ਦੀ ਜਿਹੜੀ ਟੁਲੈਰੀ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ, ਉਹਨਾਂ ਨੇ ਇਸ ਦੇ ਬਾਰੇ ਦੱਸਿਆ ਅੱਜ ਤਕਰੀਬਨ 3:45 ਵਜੇ ਐਵੀਨਿਊ 56 ਜਿਹੜਾ ਡਿਊਕੋਰ ਇਲਾਕਾ ਆ, ਡਿਊਕੋਰ ਗੈਸ ਸਟੇਸ਼ਨ, ਉਸ ਦੇ ਬਾਹਰ ਜਿਹੜੀ ਹੋਈ ਹੈ ਪੋਰਟਰਵਿਲ ਦੇ ਨਜ਼ਦੀਕ ਦੱਸਿਆ ਜਾਂਦਾ ਹੈਗਾ ਆ। ਸੋ ਕਹਿੰਦੇ ਵੀ ਸੋ ਜਦ ਉੱਥੇ ਪਹੁੰਚੇ ਪੁਲਿਸ ਮੁਲਾਜ਼ਮ, ਸ਼ੈਰਿਫ ਡਿਪਾਰਟਮੈਂਟ ਵਾਲੇ, ਤਾਂ 2 ਵਿਕਟਮ ਜਿਹੜੇ ਆ ਉਹ ਆਲਰੇਡੀ ਜਿਹੜੇ ਸਵਾਸ ਉਹਨਾਂ ਦੇ ਜਿਹੜੇ ਨਿਕਲ ਗਏ ਸੀਗੇ, ਉਹਨਾਂ ਦੀ ਮੌਤ ਉਹ ਹੋ ਚੁੱਕੀ ਸੀ ਤੇ ਜਾਂਚ ਚੱਲ ਰਹੀ ਹੈ। ਕਹਿੰਦੇ ਵੀ ਜੇ ਕਿਸੇ ਨੂੰ ਵੀ ਇਸ ਸ਼ੂਟਿੰਗ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਟੁਲੈਰੀ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਸੰਪਰਕ ਕਰ। ਜੀ, ਸੈਕਰਾਮੈਂਟੋ ਦੇ ਵਿੱਚ ਅੱਜ ਇੱਕ ਐਲ ਕਮੀਨੋ ਐਵਨਿਊ ਤੇ ਜਿਹੜਾ ਔਨ ਐਂਡ ਆਫ ਰੈਂਪ ਹੈਗਾ ਬਿਜ਼ਨਸ 80 ਦੇ ਉੱਤੇ, ਉੱਥੇ ਬਹੁਤ ਹੀ ਇੱਕ ਡੈਡਲੀ ਕ੍ਰੈਸ਼ ਹੋਇਆ ਹੈਗਾ। ਡਰਾਈਵਰ ਸੀ ਬਲੂ ਮਿੰਨੀ ਵੈਨ ਦਾ,
ਉਹ ਰੋਲ ਓਵਰ ਹੋ ਗਈ ਉਹਦੀ ਵੈਨ, ਤੇ ਉਹਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਆ। ਸੈਕੰਡ ਕਾਰ ਵਾਈਟ ਸੀਡਾਨ ਸੀਗੀ, ਉਹ ਵੀ ਰੈਂਪ ਦੇ ਉੱਤੇ ਕ੍ਰੈਸ਼ ਹੋਈ ਆ, ਪਰ ਉਹਦਾ ਜਿਹੜਾ ਡਰਾਈਵਰ ਆ ਉਹ ਬਚ ਗਿਆ ਹੈਗਾ। ਜੀ। ਅਗਲੀ ਗੱਲ ਕਰਦੇ ਜਾਈਏ ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉਹਨਾਂ ਦੇ ਦੁਆਰਾ ਇੱਕ ਸਪੈਨਿਸ਼ ਟੀਚਰ ਆ, ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ। ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਆ। ਕਹਿੰਦੇ ਵੀ ਉਸ ਨੂੰ ਰਿਕਾਰਡ ਕੀਤਾ ਗਿਆ ਸੀ ਇੱਕ ਨਸਲੀ ਟਿੱਪਣੀ ਸਕੂਲ ਦੇ ਵਿੱਚ ਕਲਾਸ ਦੇ ਦੌਰਾਨ ਜਿਹੜੀ ਉਹ ਕਰਦੇ ਹੋਏ। ਕਿਟ ਕਾਰਸਨ ਇੰਟਰਨੈਸ਼ਨਲ ਅਕੈਡਮੀ ਦੇ ਵਿੱਚ ਇਹ ਘਟਨਾ ਜਿਹੜੀ 2021 ਚ ਵਾਪਰੀ ਸੀਗੀ। ਸੋ ਇਹ ਜਿਹੜੇ ਉੱਥੋਂ ਦੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉਹਨਾਂ ਦੇ ਸਪੋਕਸਪਰਸਨ ਨੇ ਜਿਹੜਾ ਉਹ ਦੱਸਿਆ ਇੱਕ ਸਟੂਡੈਂਟ ਨੇ ਕਹਿੰਦੇ ਰਿਕਾਰਡ ਕਰ ਲਿਆ ਸੀਗਾ ਜਿਹੜਾ ਐਫ ਵਰਡ ਜਿਹੜੇ ਕਹਿੰਦੇ ਵੀ ਵਾਰ-ਵਾਰ ਅਸੀਂ ਉਹ ਸੁਣਦੇ ਸੀਗੇ, ਤੇ ਉਹਨਾਂ ਨੇ ਨਾਲ ਨਸਲੀ ਟਿੱਪਣੀ ਵੀ ਜਿਹੜੀ ਉਹ ਕਰ ਦਿੱਤੀ। ਟੀਚਰ ਨੂੰ ਕਹਿੰਦੇ ਵੀ ਇਨਵੈਸਟੀਗੇਸ਼ਨ ਦੇ ਲਈ ਕਲਾਸਰੂਮ ਦੇ ਵਿੱਚੋਂ ਉਦੋਂ ਬਾਹਰ ਕੱਢ ਲਿਆ ਗਿਆ ਸੀਗਾ। ਸੋ ਹੁਣ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਆ ਦਿਖਾਇਆ ਗਿਆ, ਫਾਇਰ ਕਰ ਦਿੱਤਾ ਗਿਆ ਆ। ਜੀ। ਸਿਟੀ ਆਫ ਰਿਜ਼ਨੋ ਨੂੰ 7.4 ਮਿਲੀਅਨ ਮਨੀ ਆ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਦੀ ਕਮਬੈਕ ਪਲਾਨ 185 ਮਿਲੀਅਨ ਆ ਉਹਦੇ ਵਿੱਚੋਂ ਮਿਲਿਆ ਹੈਗਾ। ਕੈਲੀਫੋਰਨੀਅਨਸ ਫॉर ਆਲ ਯੂਥ ਜੌਬਸ ਕਾਰਪੋਰੇਸ਼ਨ, ਸੋ ਜਿਹੜੇ ਯੰਗ ਲੋਕ ਆ ਉਹਨਾਂ ਨੂੰ ਜੌਬ ਕਰਨ ਦੇ ਲਈ 7.4 ਮਿਲੀਅਨ ਡਾਲਰ ਸਿਟੀ ਆਫ ਰਿਜ਼ਨੋ ਸਪੈਂਡ ਕਰੂਗੀ। 7 ਕੈਲੀਫੋਰਨੀਆ ਦੇ ਵੱਡੇ ਸ਼ਹਿਰਾਂ ਦੇ ਮੇਅਰ, ਫਰਿਜ਼ਨੋ ਦੇ ਮੇਅਰ ਜੈਰੀ ਡਾਇਰ, ਉਹਨਾਂ ਦੀ ਮੀਟਿੰਗ ਹੋਈ ਜ਼ੂਮ ਦੇ ਰਾਹੀਂ, ਤੇ ਇਸੇ ਤਰ੍ਹਾਂ ਓਕਲੈਂਡ ਦੀ ਮੇਅਰ ਲਿਬੀ ਸ਼ੈਫ, ਸੈਨੋਜ਼ੇ ਦਾ ਮੇਅਰ ਸੈਮ ਲਕਾਰਡੋ, ਲਾਸ ਐਂਜਲਸ ਦਾ ਮੇਅਰ ਐਰਿਕ ਗਰਸੈਟੀ, ਲੌਂਗ ਬੀਚ ਦਾ ਮੇਅਰ ਰੋਬਰਟ ਗਰਸੀਆ, ਰਿਵਰਸਾਈਡ ਦਾ ਮੇਅਰ ਪੈਟਰੀਸ਼ੀਆ ਲੋਕਡਾਸਨ, ਤੇ ਬੇਕਰਸਫੀਲਡ ਦੀ ਮੇਅਰ ਕੈਰਨ ਗੋ। ਇਹ ਸਾਰਿਆਂ ਨੇ ਜਿਹੜੀ ਹੈ ਅੱਜ ਇੱਕ ਮੀਟਿੰਗ ਹੋਈ ਇਹਨਾਂ ਦੀ, ਉਹਦੇ ਵਿੱਚ ਵੱਖ-ਵੱਖ ਸ਼ਹਿਰਾਂ ਨੂੰ ਜਿਹੜੇ ਪੈਸੇ ਮਿਲੇ ਗਏ ਆ ਉਹਦੇ ਵਾਸਤੇ ਦੱਸਿਆ ਗਿਆ, ਤੇ ਸਿਟੀ ਆਫ ਰਿਜ਼ਨੋ 7.4 ਮਿਲੀਅਨ ਡਾਲਰ ਲੈਣ ਦੇ ਵਿੱਚ ਕਾਮਯਾਬ ਹੋ ਗਈ ਆ। ਜੀ। ਈਡੀਡੀ ਦੇ ਨਾਲ ਸੰਬੰਧਿਤ ਫਰਾਡ ਦੇ ਵਿੱਚ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਬਹੁਤ ਸਾਰੇ ਡਿਸੇਬਿਲਿਟੀ ਚੈੱਕ ਜਿਹੜੇ ਉਹ ਸਸਪੈਂਡ ਕੀਤੇ ਗਏ ਸੀ 3,45,000 ਦੇ ਤਕਰੀਬਨ। ਅੱਜ ਈਡੀਡੀ ਨੇ ਉਸ ਦੇ ਉੱਤੇ ਸਪਸ਼ਟ ਕਰਦੇ ਹੋਏ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਜਿੰਨੀਆਂ ਵੀ ਡਿਸੇਬਿਲਿਟੀ ਕਲੇਮਸ ਇਹਨਾਂ ਨੇ ਹਾਲਟ ਕੀਤੇ ਆ, ਰੋਕੇ ਆ, ਉਹ ਫਰਾਡੂਲੈਂਟ ਸੀਗੇ, ਉਹ ਯਾਨੀ ਕਿ ਧੋਖੇਧੜੀ ਵਾਲੇ ਸੀਗੇ। ਇਸੇ ਕਰਕੇ ਇਹ ਜਿਹੜੇ ਡਿਸੇਬਿਲਿਟੀ ਚੈੱਕਸ ਆ ਉਹਨਾਂ ਨੂੰ ਰੋਕਿਆ ਗਿਆ ਆ। ਸੋ ਕਹਿੰਦੇ ਵੀ 27,000 ਜਿਹੜੇ ਸਸਪੀਸ਼ੀਅਸ ਡਾਕਟਰਸ ਦੇ ਨਾਲ ਇਹ ਜਿਹੜੇ ਡਿਸੇਬਿਲਿਟੀ ਕਲੇਮ ਜੁੜੇ ਹੋਏ ਨੇ। ਇਸ ਟਾਈਮ ਕਹਿੰਦੇ ਵੀ ਵੱਖ-ਵੱਖ ਤੌਰ ਦੇ ਉੱਤੇ ਇਹਦੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈਗੀ ਆ। ਸੋ ਮਾਰਚ 2020 ਤੋਂ ਬਾਅਦ ਦੇ ਵਿੱਚ ਹੁਣ ਤੱਕ ਕਹਿੰਦੇ 20 ਬਿਲੀਅਨ ਡਾਲਰ ਦੀ ਫਰਾਡੂਲੈਂਟ ਕਲੇਮਸ ਈਡੀਡੀ ਜਿਹੜੀ ਉਹ ਦੇ ਚੁੱਕੀ ਹੈਗੀ ਆ। ਜਿਹੜਾ ਕਿ ਕੁੱਲ 180 ਬਿਲੀਅਨ ਡਾਲਰ ਦੀ ਇਹ ਕਲੇਮਸ ਇਹਨਾਂ ਨੇ ਵੰਡੇ ਨੇ, ਉਹਦਾ 11% ਹਿੱਸਾ ਬਣਦਾ ਹੈ। ਜੀ। ਕੈਲੀਫੋਰਨੀਆ ਦੇ ਵਿੱਚ ਕਈ ਯੂਨੀਵਰਸਿਟੀਜ਼ 31 ਜਨਵਰੀ ਤੋਂ ਬਾਅਦ ਖੁੱਲ੍ਹਣ ਜਾ ਰਹੀਆਂ, ਜਿਹਦੇ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ, UC ਸੈਂਤਾ ਕਰੂਜ਼, ਸੈਂਤਾ ਕਲਾਰਾ ਯੂਨੀਵਰਸਿਟੀ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਈਸਟਵੇ, ਪਰ ਕਈ ਕਾਲਜਸ ਨੇ ਹਜੇ ਵੀ ਆਪਣੀਆਂ ਕਲਾਸਿਸ ਆਨਲਾਈਨ ਐਕਸਟੈਂਡ ਕੀਤੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚ ਪੋਰਟਰਵਿਲ ਕਾਲਜ, ਕੈਲੀਫੋਰਨੀਆ ਕਮਿਊਨਿਟੀ ਕਾਲਜ ਹੈਗਾ, ਉਹਨਾਂ ਨੇ ਕਲੌਡੀਆ ਹਬੀਬ ਉੱਥੇ ਦੀ ਪ੍ਰੈਜ਼ੀਡੈਂਟ, ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਹਜੇ ਕਰੋਨਾ ਵਾਇਰਸ ਨੂੰ ਲੈ ਕੇ ਅਸੀਂ ਆਪਣੀਆਂ ਕਲਾਸਿਸ ਜਿਹੜੀਆਂ ਆ ਇਨ ਪਰਸਨ ਕੈਂਪਸ ਦੇ ਵਿੱਚ ਉਹ 2 ਵੀਕ ਦੇ ਲਈ ਐਕਸਟੈਂਡ ਕਰਨ ਜਾ ਰਹੇ ਹਾਂ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਜਾਣ ਤੋਂ ਪਹਿਲਾਂ ਸਟਾਕਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਅੱਜ ਡਾਊ ਜੋਨਸ ਤਕਰੀਬਨ ਸਟੇਬਲ ਹੀ ਰਿਹਾ। 7 ਪੁਆਇੰਟ ਦੀ ਗਿਰਾਵਟ ਤੋਂ ਬਾਅਦ 'ਚ 34,161 ਤੇ ਬੰਦ ਹੋਇਆ। S&P ਦੇ ਵਿੱਚ 23 ਪੁਆਇੰਟ ਦੀ ਗਿਰਾਵਟ ਆਈ, 4326 ਤੇ ਬੰਦ ਹੋਇਆ। ਨੈਸਡੈਕ 199 ਪੁਆਇੰਟ ਡਿੱਗ ਕੇ 13,353 ਤੇ ਬੰਦ ਹੋਇਆ। ਸੋਨੇ ਦਾ ਭਾਅ $1,798 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.81% ਦੇ ਉੱਤੇ ਰਹੀ, ਤੇ ਬਿਟਕੋਇਨ ਦੀ ਕੀਮਤ 36,932 ਦੇ ਉੱਤੇ ਰਹੀ। ਜੀ। ਇਨਫਲੇਸ਼ਨ ਬਹੁਤ ਵੱਧ ਰਹੀ ਹੈ, ਪਰ ਇੱਕ ਗੁੱਡ ਨਿਊਜ਼ ਇਹ ਵੀ ਹੈ ਵੀ US ਦੀ ਇਕੋਨਮੀ 5.7%
ਵਧੀ ਹੈਗੀ ਆ ਸੰਨ 2021 ਦੇ ਵਿੱਚ। ਤੇ ਇਹ ਜੇ ਦੇਖਿਆ ਜਾਵੇ ਕਹਿੰਦੇ ਵੀ 1984 ਤੋਂ ਬਾਅਦ ਇੰਨੀ ਜ਼ਿਆਦਾ ਇੱਕ ਸਾਲ ਦੇ ਵਿੱਚ ਯੂਐਸ ਦੀ ਇਕੋਨਮੀ ਗਰੋ ਹੋਈ ਹੈਗੀ ਆ। ਤੇ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 21 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਉਹ ਹੁਣ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸਏ।